ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਫੈਕਟ ਚੈੱਕ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਫੈਕਟ ਚੈੱਕ ਕਰਾਂਗੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਜੋ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਅਗਲੇ ਆਜ਼ਾਦੀ ਦਿਹਾੜੇ ਤੱਕ ਅਸੀਂ ਨਸ਼ਾ ਖਤਮ ਕਰ ਦਿਆਂਗੇ। ਤਾਂ ਫੈਕਟ ਚੈੱਕ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਗੱਲ ਚੈੱਕ ਕਰਾਂਗੇ, ਇਹ ਫੈਕਟ ਨੂੰ ਚੈੱਕ ਕਰਾਂਗੇ ਕਿ ਕੀ ਮਾਨ ਸਾਹਿਬ ਦਾ ਇਹ ਕਦਮ, ਇਹ ਦਾਅਵਾ ਫੈਕਟ ਚੈੱਕ ਦੀ ਕਸੌਟੀ ਤੇ ਖਰਾ ਉਤਰਦਾ ਹੈ ਕਿ ਨਹੀਂ ਉਤਰਦਾ। ਇਸ ਦੇ ਲਈ ਅਸੀਂ ਇਸ ਨੂੰ 3 ਭਾਗਾਂ ਦੇ ਵਿੱਚ ਡਿਵਾਈਡ ਕਰਾਂਗੇ। ਪਹਿਲਾ ਤਾਂ ਇਹ ਕਿ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ, ਕਿਉਂਕਿ ਜੋ ਇਸ ਵੇਲੇ ਚਲੰਤ ਹੋ ਰਿਹਾ ਉਹਦੇ ਤੋਂ ਹੀ ਤੁਹਾਨੂੰ ਅੰਦਾਜ਼ਾ ਲਾਉਣਾ ਪੈਂਦਾ ਕਿ ਕੀ ਇਹ ਕੰਮ ਇੰਨੇ ਟਾਈਮ ਦੇ ਵਿੱਚ, ਇੰਨੇ ਸਮੇਂ ਦੇ ਵਿੱਚ ਹੋ ਸਕੇਗਾ। ਦੂਜਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਇਸ ਦਾਅਵੇ ਤੋਂ ਬਾਅਦ ਬਰਾਮਦਗੀ ਕਿੰਨੀ ਹੋ ਰਹੀ ਹੈ, ਯਾਨੀ ਕਿ ਨਸ਼ੇ ਦੀ ਭਰਮਾਰ ਕਿੰਨੀ ਕੁ ਹੈ। ਤੀਜਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਇਸ ਬਿਮਾਰੀ ਦੇ ਨਾਲ, ਇਸ ਅਲਾਮਤ ਦੇ ਨਾਲ ਜਿਹੜੀ ਨਜਿੱਠਣ ਵਾਲੀ ਜਿਹੜੀ ਫੋਰਸ ਹੈ, ਸਭ ਤੋਂ ਮੁੱਢਲੀ ਹੈ ਪੰਜਾਬ ਪੁਲਿਸ, ਕਿਉਂਕਿ ਰਿਕਵਰੀ ਵੀ ਪੰਜਾਬ ਪੁਲਿਸ ਨੇ ਕਰਨੀ ਹੈ, ਉਸ ਤੋਂ ਬਾਅਦ ਕੇਸ ਵੀ ਪੰਜਾਬ ਪੁਲਿਸ ਨੇ ਤਿਆਰ ਕਰਨਾ ਹੈ, ਛਾਪਾ ਵੀ ਪੰਜਾਬ ਪੁਲਿਸ ਨੇ ਮਾਰਨਾ ਹੈ, ਅਤੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਜਿਹੜੀਆਂ ਚੀਜ਼ਾਂ ਐਸਟੈਬਲਿਸ਼ ਕਰਨੀਆਂ ਨੇ ਉਹ ਵੀ ਪੰਜਾਬ ਪੁਲਿਸ ਨੇ ਹੀ ਕਰਨੀਆਂ ਨੇ, ਪੰਜਾਬ ਸਰਕਾਰ ਨੇ ਕਰਨੀਆਂ ਨੇ। ਤਾਂ ਇਹਨਾਂ ਸਾਰੀਆਂ ਧਿਰਾਂ ਨੂੰ ਆਪਾਂ ਪੜਚੋਲਾਂਗੇ, ਘੋਖਾਂਗੇ ਕਿ ਕੀ ਮੁੱਖ ਮੰਤਰੀ ਅਗਲੇ ਆਜ਼ਾਦੀ ਦਿਹਾੜੇ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ। ਜੇਕਰ ਉਹ ਕਰ ਦੇਣਗੇ ਤਾਂ ਉਹ ਵਧਾਈ ਦੇ ਪਾਤਰ ਹੋਣਗੇ, ਕਿਉਂਕਿ ਪੰਜਾਬ ਨੂੰ ਲੱਗੀ ਇੱਕ ਲੰਮੀ ਅਲਾਮਤ ਨੂੰ ਉਹ ਖਤਮ ਕਰਨ ਦੇ ਵਿੱਚ ਸਫਲ ਹੋਣਗੇ ਜੇਕਰ ਉਹਨਾਂ ਦਾ ਦਾਅਵਾ ਸਫਲ ਹੁੰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਐਲਾਨ ਕਰਨੇ ਤੇ ਲੋਕਾਂ ਦਾ ਦਿਲ ਧਰਾਉਣਾ ਇਹ ਸਿਆਸੀ ਲੋਕਾਂ ਦਾ ਕੰਮ ਹੀ ਹੈ, ਅਤੇ ਭਗਵੰਤ ਮਾਨ ਇਸ ਮਾਮਲੇ ਦੇ ਵਿੱਚ ਕੋਈ ਅਲੱਗਾ ਕੰਮ ਨਹੀਂ ਕਰ ਰਹੇ, ਉਹ ਰਵਾਇਤੀ ਸਿਆਸਤਦਾਨਾਂ ਵਾਲਾ ਹੀ ਕੰਮ ਕਰ ਰਿਹਾ। ਕਿਉਂਕਿ ਤੁਹਾਨੂੰ ਯਾਦ ਹੋਣਾ ਪੰਜਾਬ ਦੇ ਵਿੱਚ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀਗਾ ਤਾਂ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਪੰਜਾਬ ਦੇ ਵਿੱਚੋਂ 4 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰਾਂਗੇ। ਹੁਣ ਉਸ ਐਲਾਨ ਦਾ ਕੀ ਬਣਿਆ ਇਹ ਤੁਸੀਂ ਜਾਣਦੇ ਹੋ ਜਾਂ ਸਰਕਾਰ ਬਿਹਤਰ ਜਾਣਦੀ ਹੈ ਸਾਡੇ ਨਾਲੋਂ ਵੀ। ਪਰ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਪਹਿਲੀ ਆਪਾਂ ਗੱਲ ਕੀਤੀ ਸੀ ਕਿ ਪਹਿਲਾਂ ਤਾਂ ਇਹ ਦੇਖਣਾ ਬਣਦਾ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ। ਪੰਜਾਬ ਦੇ ਲੋਕ ਇਸ ਬਿਮਾਰੀ ਦੇ ਵਿਰੁੱਧ ਇਕੱਠੇ ਹੋ ਰਹੇ ਨੇ। ਤੁਹਾਨੂੰ ਯਾਦ ਹੋਣਾ ਢਿਲਵਾਂ ਪਿੰਡ ਦੇ ਵਿੱਚ, ਫਰੀਦਕੋਟ ਦੇ ਵਿੱਚ ਤਸਕਰ ਨੇ ਸ਼ਰੇਆਮ ਆ ਕੇ ਇੱਕ ਬੰਦੇ ਨੂੰ ਗੋਲੀ ਮਾਰ ਦਿੱਤੀ ਸੀ, ਕਿਉਂਕਿ ਉਹ ਨਸ਼ਾ ਰੋਕੂ ਕਮੇਟੀ ਦਾ ਮੈਂਬਰ ਸੀਗਾ ਅਤੇ ਉਹਨੂੰ ਉਹਦੇ 'ਤੇ ਇਤਰਾਜ਼ ਸੀਗਾ। ਇਸ ਤਰ੍ਹਾਂ ਦੀ ਘਟਨਾ ਹੁਣ ਰਾਮਪੁਰਾ ਫੂਲ ਦੇ ਸਧਾਣਾ ਪਿੰਡ ਦੇ ਵਿੱਚ ਵਾਪਰੀ ਹੈ, ਜਿੱਥੇ ਤਸਕਰਾਂ ਨੂੰ ਰੋਕਣ ਵੇਲੇ ਨਸ਼ਾ ਰੋਕੂ ਕਮੇਟੀ ਦਾ ਇੱਕ ਬੰਦਾ ਰਾਤ ਨੂੰ ਪਹਿਰੇਦਾਰੀ ਦੇ ਦੌਰਾਨ ਮਾਰਿਆ ਗਿਆ। ਹਾਲਾਂਕਿ ਸਵਾਲ ਉੱਠ ਰਹੇ ਨੇ ਕਿ ਉਹਨਾਂ ਨੇ ਨਹੀਂ ਮਾਰਿਆ, ਪਰ ਜੇਕਰ ਉਹਨਾਂ ਨੇ ਨਹੀਂ ਮਾਰਿਆ ਤਾਂ ਜੇਕਰ ਉਹ ਰੁਕ ਜਾਂਦੇ ਤਾਂ ਕੀ ਇਹ ਵਾਰਦਾਤ ਵਾਪਰਦੀ। ਜੇਕਰ ਪੰਜਾਬ ਪੁਲਿਸ ਨਸ਼ਾ ਰੋਕਦੀ ਹੁੰਦੀ ਤਾਂ ਕੀ ਲੋਕਾਂ ਨੂੰ ਠੀਕਰੀ ਪਹਿਰੇ ਲਾਉਣ ਦੀ ਲੋੜ ਪੈਂਦੀ, ਨੌਬਤ ਆਉਂਦੀ। ਲੋਕ ਉਦੋਂ ਉੱਠਦੇ ਨੇ, ਲੋਕ ਕਮਿਊਨਿਟੀ ਪੁਲਿਸਿੰਗ ਦਾ ਉਦੋਂ ਕੰਮ ਕਰਦੇ ਨੇ ਜਦੋਂ ਅਸਲ ਪੁਲਿਸਿੰਗ ਆਪਣੇ ਕੰਮ ਦੇ ਵਿੱਚ ਫੇਲ ਹੋ ਜਾਂਦੀ ਹੈ। ਖੈਰ, ਹੁਣ ਜਦੋਂ ਲੋਕਾਂ ਨੂੰ ਪਤਾ ਹੀ ਲੱਗ ਗਿਆ ਕਿ ਸਰਕਾਰਾਂ ਇਸ ਅਲਾਮਤ ਤੋਂ, ਇਸ ਬਿਮਾਰੀ ਤੋਂ ਸਾਡਾ ਖਹਿੜਾ ਨਹੀਂ ਛੁਡਾ ਸਕਦੀਆਂ, ਤਾਂ ਸਾਨੂੰ ਆਪਣੇ ਪੱਧਰ 'ਤੇ ਹੀਲਾ ਕਰਨਾ ਪੈਣਾ। ਔਰ ਮਾਲਵੇ ਦੇ ਕਈ ਸੈਂਕੜੇ ਪਿੰਡਾਂ ਦੇ ਵਿੱਚ ਇਹ ਕਮੇਟੀਆਂ ਬਣੀਆਂ ਨੇ ਜਿਹੜੀਆਂ ਨਸ਼ਾ ਤਸਕਰਾਂ ਨੂੰ ਰੋਕਦੀਆਂ ਨੇ। ਪ੍ਰਵਿੰਦਰ ਝੋਟੇ ਵਾਲਾ ਮਸਲਾ ਤੁਸੀਂ ਲੈ ਲਓ, ਉਹਦੇ 'ਚ ਕੀ ਹੈ, ਉਹਦੇ 'ਚ ਪ੍ਰਵਿੰਦਰ ਝੋਟਾ ਇਹੀ ਗੱਲ ਕਹਿਣਾ ਸੀ ਨਾ ਕਿ ਤਸਕਰਾਂ ਨੂੰ ਕਹਿਣਾ ਸੀਗਾ ਕਿ ਤੁਸੀਂ ਕੰਮ ਬੰਦ ਕਰ ਦਿਓ। ਤਾਂ ਲੋਕ ਕਦੋਂ ਵਿਸਲ ਬਲੋਰਿੰਗ ਕਰਦੇ ਨੇ, ਲੋਕ ਕਦੋਂ ਕਮਿਊਨਿਟੀ ਪੁਲਿਸਿੰਗ ਦਾ ਕੰਮ ਕਰਦੇ ਨੇ, ਜਦੋਂ ਅਸਲ ਪੁਲਿਸਿੰਗ ਆਪਣਾ ਕੰਮ ਨਹੀਂ ਕਰ ਰਹੀ ਹੁੰਦੀ। ਤਾਂ ਪ੍ਰਵਿੰਦਰ ਝੋਟੇ ਦੇ ਮਾਮਲੇ ਦੇ ਵਿੱਚ ਤੁਸੀਂ ਦੇਖ ਲਓ ਕਿ ਹੁਣ ਉਹਨੇ ਜ਼ਮਾਨਤ ਲਈ ਹੈ ਅਤੇ ਮੁੱਖ ਮੰਤਰੀ ਦੇ OSD ਦੇ ਨਾਲ ਗੱਲਬਾਤ ਕਰਨ ਤੋਂ ਬਾਅਦ, ਧਰਵਾਸੇ ਮਿਲਣ ਤੋਂ ਬਾਅਦ ਇਹ ਜ਼ਮਾਨਤ ਹੋਈ ਹੈ। ਜੇਕਰ ਪ੍ਰਵਿੰਦਰ ਝੋਟਾ ਨਾ ਉੱਠਦਾ ਤਾਂ ਕੀ ਉੱਥੇ ਇੰਨਾ ਕੁਛ ਲੋਕਾਂ ਨੂੰ ਸੰਘਰਸ਼ ਕਰਨਾ ਪੈਂਦਾ, ਅਤੇ ਜੇਕਰ ਪੰਜਾਬ ਦੇ ਵਿੱਚ ਹੀ ਨਸ਼ਾ ਨਾ ਹੁੰਦਾ ਤਾਂ ਕੀ ਲੋਕਾਂ ਨੂੰ ਇੱਥੋਂ ਤੱਕ ਆਉਣਾ ਪੈਂਦਾ, ਨਹੀਂ ਆਉਣਾ ਪੈਣਾ ਸੀਗਾ। ਹੁਣ ਦੂਜੇ ਪਹਿਲੂ 'ਤੇ ਗੱਲ ਕਰੀਏ, ਦੂਜਾ ਅਸੀਂ ਦੇਖੀਏ ਬਰਾਮਦਗੀ ਵਾਲਾ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਸਪੈਸ਼ਲ ਸਰਵਿਸਿਜ਼ ਆਪਰੇਸ਼ਨ ਸੈੱਲ ਨੇ ਪਿਛਲੇ 45 ਦਿਨਾਂ ਦੇ ਵਿੱਚ 147 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇੱਥੇ ਤੁਸੀਂ ਇਹ ਅੰਦਾਜ਼ਾ ਤਾਂ ਲਾ ਸਕਦੇ ਹੋ ਕਿ ਪੰਜਾਬ ਪੁਲਿਸ ਨੇ ਐਕਟਿਵ ਕੰਮ ਕੀਤਾ ਜਾਂ ਕਹਿ ਲਈਏ ਕਿ ਇਹ ਇਸ ਮਾਮਲੇ ਦੇ ਵਿੱਚ ਥੋੜ੍ਹੀ ਸਰਗਰਮੀ ਦਿਖਾਈ ਹੈ। ਪਰ ਜੇਕਰ ਇੰਨਾ ਫੜਿਆ ਗਿਆ ਅਤੇ ਕਿੰਨਾ ਲੰਘ ਗਿਆ ਹੋਣਾ, ਇਹਦਾ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਨਹੀਂ ਹੈ। ਅਤੇ ਇਹ ਵੀ ਕੋਈ ਮੁਸ਼ਕਿਲ ਕੰਮ ਨਹੀਂ ਹੈ ਕਿ ਜੇਕਰ ਇਹ ਦੇਖਿਆ ਜਾਵੇ ਕਿ 147 ਕਿਲੋ ਤਾਂ ਫੜਿਆ ਗਿਆ, ਪਰ 147 ਕਿਲੋ ਫੜਨ ਦੇ ਨਾਲ ਨਾਲ ਕਿੰਨੇ ਕਿਲੋਗ੍ਰਾਮ ਹੋਰ ਪੰਜਾਬ ਦੇ ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਜਾ ਪਹੁੰਚਿਆ, ਇਹ ਵੀ ਕੋਈ ਔਖਾ ਕੰਮ ਨਹੀਂ ਹੈ ਕਿਆਸਣਾ। ਇਹ ਵੱਡੀ ਸਫਲਤਾ, ਪਰ ਮੁਹਿੰਮ ਪੂਰੀ ਤਰ੍ਹਾਂ ਤਾਂ ਦੀ ਸਫਲ ਗਿਣੀ ਜਾਵੇਗੀ ਜੇਕਰ ਮੁਲਜ਼ਮਾਂ ਤੋਂ ਪੁੱਛ ਪੜਤਾਲ ਕਰਨ ਤੋਂ ਬਾਅਦ ਪੁਲਿਸ ਨਸ਼ਾ ਤਸਕਰਾਂ ਦੀ ਸੂਤਰਧਾਰਾਂ ਤੱਕ ਜਾ ਪੜੂਗੀ। ਪਿਛਲੇ 14 ਮਹੀਨਿਆਂ ਦੇ ਦੌਰਾਨ ਪੰਜਾਬ ਦੇ ਵਿੱਚੋਂ 1400 ਕਿਲੋਗ੍ਰਾਮ ਹੈਰੋਇਨ ਫੜੀ ਗਈ ਹੈ। ਪੁਲਿਸ ਟੀਮਾਂ ਨੇ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 1470 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਹਦੇ ਤੋਂ ਇਹ ਸਪਸ਼ਟ ਹੁੰਦਾ ਕਿ ਤਸਕਰ ਸਮੁੰਦਰੀ ਰਸਤਿਆਂ ਦਾ ਵੱਡੇ ਪੱਧਰ 'ਤੇ ਇਸਤੇਮਾਲ ਕਰ ਰਹੇ ਨੇ। ਪੰਜਾਬ ਪੁਲਿਸ ਦੇ ਮੁਤਾਬਕ ਇਕੱਲੇ ਅਗਸਤ ਮਹੀਨੇ ਦੇ ਵਿੱਚ ਹੀ 250 ਕਿਲੋਗ੍ਰਾਮ ਹੈਰੋਇਨ ਫੜੀ ਗਈ ਹੈ। ਤੀਜਾ ਸਭ ਤੋਂ ਵੱਡੀ ਜਿਹੜੀ ਫੋਰਸ ਹੈ ਜਾਂ ਏਜੰਸੀ ਉਹ ਪੰਜਾਬ ਪੁਲਿਸ।
ਤੇ ਉਹਦੀ ਕਾਰਕਰਦਗੀ ਕਿਹੋ ਜਿਹੀ ਹੈ, ਕੀ ਇਹ ਫੋਰਸ ਵਾਕਈ ਇੰਨੀ ਸੁਹਿਰਦ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ, ਕੀ ਇਹ ਫੋਰਸ ਵਾਕਈ ਇੰਨੀ ਕੁ ਡਿਸਪਲਿਨਡ ਹੈ, ਅਨੁਸ਼ਾਸਨਿਕ ਹੈ ਜਿੰਨੀ ਕੁ ਹੋਣੀ ਚਾਹੀਦੀ ਹੈ। ਪੰਜਾਬ ਪੁਲਿਸ ਦੇ ਵਿੱਚ ਹੀ ਰਾਜਜੀਤ ਸਿੰਘ ਹੁੰਦਲ ਹੈ, ਪੰਜਾਬ ਪੁਲਿਸ ਦੇ ਵਿੱਚ ਹੀ ਇੰਦਰਜੀਤ ਸਿੰਘ ਹੈ, ਪੰਜਾਬ ਪੁਲਿਸ ਦੇ ਵਿੱਚ ਹੀ ਉਹ ਫਿਰੋਜ਼ਪੁਰ ਦਾ ਡੀਐਸਪੀ ਹੈ, ਉਹ ਮੁੱਖ ਅਫਸਰ ਹੈ ਜਿਹੜਾ ਖੁਦ ਜਿਹਨੇ ਚਿੱਠੀ ਲਿਖ ਕੇ ਇਹ ਗੱਲ ਕਹੀ ਹੈ ਕਿ ਸਰ ਸਾਡੇ ਆ ਬੰਦੇ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਏ ਆ, ਜਦੋਂ ਅਸੀਂ ਰੇਡ ਕਰਦੇ ਹਾਂ ਤਾਂ ਇਹ ਪਹਿਲਾਂ ਉਹਨਾਂ ਨੂੰ ਅਗਾਊਂ ਸੂਚਨਾ ਦੇ ਦਿੰਦੇ ਆ। ਮਤਲਬ ਕਿ ਕਾਲੀਆਂ ਭੇਡਾਂ ਦੀ ਥੋੜ ਨਹੀਂ ਹੈ, ਬਹੁਤਾਤ ਹੈ। ਤੇ ਜੇਕਰ ਇਸ ਫੋਰਸ ਦੇ ਵਿੱਚ ਇਹੋ ਜਿਹੇ ਲੋਕ ਹੋਣਗੇ ਜਿਹੜੇ ਲੋਕ ਨਸ਼ਾ ਰੋਕਣ ਦੀ ਥਾਂ ਤੇ ਤਸਕਰਾਂ ਨੂੰ ਸਗੋਂ ਐਸਕੇਪ ਰੂਟ ਦੱਸਣਗੇ, ਤਸਕਰਾਂ ਨੂੰ ਰੇਡਾਂ ਦਾ ਟਾਈਮ ਦੱਸਣਗੇ, ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਊਗਾ? ਇੱਕ ਸੀਨੀਅਰ ਪੁਲਿਸ ਅਫਸਰ ਦੇ ਪੱਤਰ ਤੋਂ ਇਹ ਖੁਲਾਸਾ ਹੋਇਆ ਕਿ ਹੇਠਲੇ ਪੱਧਰ ਦੇ ਕੁਝ ਪੁਲਿਸ ਅਫਸਰਾਂ ਦੀ ਨਸ਼ਾ ਤਸਕਰਾਂ ਦੇ ਨਾਲ ਮਿਲੀ ਭੁਗਤ ਅਤੇ ਗੰਢ ਧੁੱਪ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰਨ ਦੇ ਲਈ ਅਜੇ ਤੱਕ ਬਹੁਤ ਕੁਝ ਕਰਨ ਦੀ ਲੋੜ ਹੈ। ਅਜਿਹੇ ਪੁਲਿਸ ਅਫਸਰਾਂ ਨੂੰ ਬੇਨਕਾਬ ਕੀਤਾ ਜਾਵੇ, ਕਾਬੂ ਕੀਤਾ ਜਾਵੇ ਤੇ ਤਾਂ ਹੀ ਸਰਕਾਰ ਸੂਬੇ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਆਪਣੇ ਅਹਿਦ ਨੂੰ ਪੂਰਾ ਕਰ ਸਕੇਗੀ। ਮਤਲਬ ਖੁਦ ਪੁਲਿਸ ਅਫਸਰ ਨੇ ਇਹ ਗੱਲ ਕਹੀ ਹੈ ਕਿ ਸਾਡੇ ਬੰਦੇ ਹੀ ਰਲੇ ਹੋਏ ਆ ਤਸਕਰਾਂ ਦੇ ਨਾਲ, ਤਾਂ ਇਹਨਾਂ ਬੰਦਿਆਂ ਉੱਤੇ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ। ਇਸ ਤੋਂ ਇਲਾਵਾ ਤੁਹਾਨੂੰ ਹੋਰ ਬਥੇਰੇ ਅਜਿਹੇ ਕੇਸ ਯਾਦ ਹੋਣਗੇ ਜਿਨ੍ਹਾਂ ਕੇਸਾਂ ਦੇ ਵਿੱਚ ਪੰਜਾਬ ਪੁਲਿਸ ਦੇ ਅਫਸਰਾਂ 'ਤੇ ਸਮੇਂ-ਸਮੇਂ ਸਿਰ ਉਂਗਲ ਉੱਠਦੀ ਰਹੀ ਹੈ। ਇੱਥੇ ਮੈਂ ਇਹ ਗੱਲ ਸਾਫ਼ ਕਰ ਦਿੰਦਾ ਕਿ ਸਾਰੀ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੇ ਨਾਲ ਨਹੀਂ ਮਿਲੀ ਹੋਈ। ਬਹੁਤ ਸਾਰੇ ਲੋਕ ਨੇ ਆਲਾ ਦਰਜੇ ਦਾ ਕੰਮ ਕਰਦੇ ਨੇ, ਸਾਡੇ ਮਿੱਤਰ ਪਿਆਰੇ ਨੇ ਔਰ ਬਹੁਤ ਵਧੀਆ ਡਿਊਟੀ ਨੂੰ ਤਨਦੇਹੀ ਦੇ ਨਾਲ ਨਿਭਾਉਂਦੇ ਨੇ, ਨੌਜਵਾਨ ਨੇ, ਊਰਜਾਵਾਨ ਨੇ, ਆਪਣੇ ਪੇਸ਼ੇ ਨੂੰ ਸਮਰਪਿਤ ਨੇ। ਪਰ ਕਾਲੀਆਂ ਭੇਡਾਂ ਜ਼ਰੂਰ ਹੈ, ਇਹ ਸਾਰੇ ਥਾਂ ਹੀ ਹੁੰਦੀਆਂ ਨੇ, ਪਰ ਪੰਜਾਬ ਪੁਲਿਸ ਦੇ ਵਿੱਚ ਹੁੰਦੀਆਂ ਹੈਗੀਆਂ ਨੇ ਤੇ ਰਹਿਣਗੀਆਂ ਵੀ ਸੀਗੀਆਂ। ਪਰ ਇਹਨਾਂ ਦਾ ਕੰਮ ਜਿਹੜਾ ਸੀਗਾ, ਇਸ ਕਰਕੇ ਕਾਲੀਆਂ ਭੇਡਾਂ ਕਰਕੇ ਕਈ ਵਾਰੀ ਸਰਕਾਰ ਆਪਣੇ ਮਨੋਰਥ ਦੇ ਵਿੱਚ ਫੇਲ ਹੋ ਜਾਂਦੀ ਹੈ, ਭਾਵੇਂ ਉਹਦੀ ਇੱਛਾ ਸ਼ਕਤੀ ਕਿਉਂ ਨਾ ਹੋਵੇ। ਖੈਰ, ਅਗਲੀ ਗੱਲ ਕਰਦੇ ਹਾਂ ਆਪਾਂ। ਹੁਣ ਜੇ ਮੰਨ ਲਓ ਪੁਲਿਸ ਨੇ ਆਪਣੀ ਕੰਮ ਡਿਊਟੀ ਕਰਤੀ ਵਧੀਆ ਤਰੀਕੇ ਨਾਲ, ਉਹਨੇ ਤਸਕਰ ਦੀ ਛਾਪੇਮਾਰੀ ਕਰ ਲਈ, ਨਸ਼ਾ ਵੀ ਬਰਾਮਦ ਕਰ ਲਿਆ, ਕੇਸ ਵੀ ਤਿਆਰ ਕਰ ਲਿਆ, ਹੁਣ ਉਹ ਭੇਜੂ ਕਿੱਥੇ? ਜੇਲ੍ਹ ਦੇ ਵਿੱਚ। ਤੇ ਜੇਲ੍ਹ ਦੇ ਵਿੱਚ ਤਾਂ ਪਹਿਲਾਂ ਹੀ ਆਪਾਂ ਖਬਰਾਂ ਦੇਖ ਰਹੇ ਹਾਂ ਕਿ ਖਬਰਾਂ ਆ ਰਹੀਆਂ ਕਿ ਜੇਲ੍ਹ ਦੇ ਵਿੱਚ ਤੁਸੀਂ ਗੂਗਲ ਪੇ ਦੇ ਨਾਲ ਚਿੱਟਾ ਲੈ ਸਕਦੇ ਆ, ਗੂਗਲ ਪੇ ਦੇ ਨਾਲ ਤੁਸੀਂ ਪੇਮੈਂਟ ਕਰ ਸਕਦੇ ਆ। ਜੇਲ੍ਹਾਂ ਇਸ ਤੱਕ ਹਾਈਟੈਕ ਹੋ ਗਈਆਂ। ਮਾਨਸਾ ਦਾ ਇੱਕ ਬੰਦਾ ਆਇਆ ਜਿਹਨੇ ਜੇਲ੍ਹਾਂ ਦੇ ਬਾਰੇ ਖੁਲਾਸੇ ਕੀਤੇ ਨੇ। ਇੱਥੋਂ ਤਾਂ ਜੇਲ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਇੰਟਰਵਿਊਜ਼ ਵੀ ਹੋਈਆਂ ਨੇ, ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਇੰਟਰਵਿਊ ਆ ਉਹ, ਕਿਉਂਕਿ ਪਹਿਲਾਂ ਡੀਜੀਪੀ ਕਹਿੰਦੇ ਕਿ ਸਾਡੇ ਕੋਲੇ ਆਹ ਹੁਲੀਏ ਦਾ ਬੰਦਾ ਸੀਗਾ, ਜਦੋਂ ਅਗਲੇ ਕੁਛ ਘੰਟਿਆਂ ਬਾਅਦ ਹੀ ਉਸੇ ਹੁਲੀਏ ਦੇ ਵਿੱਚ ਵੀਡੀਓ ਇੰਟਰਵਿਊ ਦੁਬਾਰਾ ਟੈਲੀਕਾਸਟ ਹੋ ਗਈ ਤਾਂ ਉਸ ਤੋਂ ਬਾਅਦ ਕੋਈ ਜਵਾਬ ਨਹੀਂ ਗਾ। ਇੱਥੇ ਵੀਡੀਓ ਵੀ ਬਣੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ। ਤੁਸੀਂ ਦੇਖੋ ਕਿ ਮਨਮੋਹਨ ਮੋਹਣਾ ਵਰਗੇ ਜਦੋਂ ਜੇਲ੍ਹ ਦੇ ਵਿੱਚ ਟਕਰਾਅ ਹੁੰਦਾ ਵਾ ਤੇ ਉਦੋਂ ਵੀਡੀਓ ਵੀ ਬਣੀ, ਉਹਨਾਂ ਨੂੰ ਜਦੋਂ ਲੜਾਈ ਹੁੰਦੀ ਹੈ ਕਤਲ ਕਰਕੇ ਗੈਂਗਸਟਰ ਕਹਿੰਦੇ ਆ ਕਿ ਅਸੀਂ ਬਈ ਆਪਣਾ ਜਿਹੜਾ ਕੰਮ ਆ ਉਹ ਕਰ ਦਿੱਤਾ। ਸੋ ਤਸਕਰ ਨੂੰ ਫੜਿਆ, ਉਹਦੀ ਬਰਾਮਦਗੀ ਕੀਤੀ, ਨਸ਼ਾ ਫੜਿਆ, ਖੇਪ ਫੜੀ, ਉਸ ਤੋਂ ਬਾਅਦ ਕੇਸ ਤਿਆਰ ਕੀਤਾ, ਉਹਨੂੰ ਜੇਲ੍ਹ ਭੇਜਿਆ। ਤੇ ਜੇਕਰ ਉਹ ਜੇਲ੍ਹ ਦੇ ਵਿੱਚੋਂ ਹੀ ਨੈਟਵਰਕ ਚਲਾਈ ਜਾਊਗਾ, ਜੇਲ੍ਹ ਦੇ ਵਿੱਚੋਂ ਜਸੂਸੀ ਹੋ ਗਈ ਹੈ ਇੱਥੇ, ਤਾਂ ਫਿਰ ਕਿਵੇਂ ਤੁਸੀਂ ਕਹਿ ਸਕੋਗੇ ਕਿ ਅਸੀਂ ਨਸ਼ਾ ਮੁਕਤ ਕਰ ਦਿਆਂਗੇ? ਠੀਕ ਹੈ, ਨਸ਼ਾ ਮੁਕਤ ਕਰਨ ਦੇ ਲਈ ਸਮੁੱਚਤਾ ਦੇ ਵਿੱਚ ਯਤਨ ਕਰਨੇ ਪੈਣਗੇ, ਪਰ ਜਿੰਨਾ ਚਿਰ ਜਿਹੜੇ ਸਿਸਟਮ ਨੇ ਨਸ਼ੇ ਨੂੰ ਮੁਕਤ ਕਰਨਾ, ਪੰਜਾਬ ਨੂੰ ਮੁਕਤੀ ਦਿਵਾਉਣੀ ਹੈ, ਉਹ ਖੁਦ ਬਿਮਾਰ ਪਿਆ, ਤੇ ਉਹਨਾਂ ਚਿਰ ਤੁਸੀਂ ਨਸ਼ਾ ਮੁਕਤੀ ਕਰਨ ਦੇ ਸਿਆਸੀ ਦਮ ਗਜ਼ੇ ਜਿੰਨੇ ਮਰਜ਼ੀ ਮਾਰੀ ਚੱਲੋ, ਨਤੀਜੇ ਨਹੀਂ ਮਿਲਣਗੇ। ਸੋ ਸਭ ਤੋਂ ਪਹਿਲਾਂ ਇਸ ਬਿਮਾਰ ਸਿਸਟਮ ਨੂੰ ਠੀਕ ਕਰਨ ਦੀ ਲੋੜ ਆ। ਜੇਕਰ ਇਹ ਠੀਕ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਵਧਾਈ ਦੇ ਪਾਤਰ ਹੋਣਗੇ, ਨਹੀਂ ਤਾਂ ਇਹਨਾਂ ਦੀ ਗਿਣਤੀ ਵੀ ਉਹਨਾਂ ਲੋਕਾਂ ਦੇ ਵਿੱਚ ਹੋਣ ਲੱਗ ਪਊਗੀ ਜਿਹੜੇ ਲੋਕ ਪੰਜਾਬ ਦੀਆਂ ਸਟੇਜਾਂ ਤੋਂ ਕਹਿੰਦੇ ਰਹੇ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ। ਬਾਅਦ ਦੇ ਵਿੱਚ ਉਹਨਾਂ ਦਾ ਕਾਰਜਕਾਲ ਤੋਂ ਪਹਿਲਾਂ ਹੀ ਸਮਾਪਤ ਹੋ ਗਿਆ, ਪਰ ਉਹ ਨਸ਼ਾ ਨਹੀਂ ਖਤਮ ਕਰ ਸਕੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੇਂ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।